व्यूअर्स वेलकम बैक इन आवर प्रोग्राम जी डॉक्टर साहब अगले इशू तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਨਾਲ ਇਹ ਵੀ ਦੱਸ ਦਈਏ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 8:30 ਤੋਂ ਲੈ ਕੇ 9 ਵਜੇ ਤੱਕ ਹੈ ਸੋ ਕੀਪ ਵਾਚਿੰਗ ਟੀਵੀ 84 ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਤੁਹਾਡੀਆਂ ਵਿਚਾਰ ਜਾਨਣਾ ਚਾਹਾਂਗੇ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ देखो पहले सैगमेंट ਦੇ ਵਿੱਚ ਵੀ ਮੈਂ ਰੈਫਰ ਕੀਤਾ ਕਿ ਬਹੁਤ ਵਾਰ ਅਸੀਂ ਸ਼ੈਡੋਜ਼ ਪਰਛਾਵਿਆਂ ਦਾ ਪਿੱਛਾ ਕਰਦੇ ਜੀ ਔਰ ਜਿਹੜਾ ਫਿਨੋਮੀਨਾ ਪਹਿਲੇ ਸੈਗਮੈਂਟ 'ਚ ਮੈਂ ਮੈਂਸ਼ਨ ਕੀਤਾ ਹੈ ਜਿਸ ਨੂੰ ਮ੍ਰਿਗ ਤ੍ਰਿਸ਼ਨਾ ਕਰਕੇ ਗੁਰਬਾਣੀ ਦੇ ਵਿੱਚ ਵੀ ਅੰਕਿਤ ਕੀਤਾ ਹੋਇਆ ਹੈ ਕਿ ਮ੍ਰਿਗ ਤ੍ਰਿਸ਼ਨਾ ਜਿਉਂ ਇਹ ਜਗ ਜਾਨੋ ਹੁਣ ਮ੍ਰਿਗ ਤ੍ਰਿਸ਼ਨਾ ਕੀ ਹੈ ਮਿਰਗ ਹਿਰਨ ਨੂੰ ਕਹਿੰਦੇ ਨੇ ਉਹ ਡੈਜ਼ਰਟ ਦੇ ਵਿੱਚ ਮਾਰੂਥਲ ਦੇ ਵਿੱਚ ਪਿਆਸਾ ਜਦੋਂ ਘੁੰਮਦਾ ਹੈ ਜੀ ਤੇ ਇਹ ਇੱਕ ਫਿਨੋਮੀਨਾ ਜਿਹੜਾ ਫਿਜ਼ਿਕਸ ਦੇ ਵਿੱਚ ਜਿਹਨੂੰ ਮਿਰਾਜ ਕਹਿੰਦੇ ਨੇ ਜਿਸ ਦੀ ਹਿੰਦੀ ਜਾਂ ਪੰਜਾਬੀ ਮ੍ਰਿਗ ਤ੍ਰਿਸ਼ਨਾ ਕੀਤੀ ਜਾਂਦੀ ਹੈ ਤੇ ਉਸ ਨੂੰ ਬਹੁਤ ਡਿਸਟੈਂਸ ਦੇ ਉੱਤੇ ਨਜ਼ਰ ਆਉਂਦਾ ਹੈ ਕਿਉਂਕਿ ਜਦੋਂ ਸੂਰਜ ਦੀਆਂ ਕਿਰਨਾਂ ਰੇਤ ਦੇ ਨਾਲ ਟਕਰਾਉਂਦੀਆਂ ਨੇ ਤੇ ਇਹ ਪ੍ਰਭਾਵ ਲੱਗਦਾ ਹੈ ਕਿ ਜਿਵੇਂ ਪਾਣੀ ਦਾ ਛੱਪੜ ਹੋਏ ਪਾਣੀ ਹੋਏ ਤਲਾਬ ਹੋਏ ਜੀ ਔਰ ਉਹ ਭੱਜਦਾ ਹੈ ਉਸ ਦੇ ਪਿੱਛੇ ਪਰ ਜਦੋਂ ਉੱਥੇ ਪਹੁੰਚਦਾ ਹੈ ਉੱਥੇ ਤਾਂ ਕੁਝ ਵੀ ਨਹੀਂ ਹੁੰਦਾ ਰੇਤਾ ਹੀ ਹੁੰਦਾ ਪਰ ਫਿਰ ਉਹ ਡਿਸਟੈਂਸ ਤੇ ਦੇਖਦਾ ਹੈ ਤੇ ਫਿਰ ਉਹਨੂੰ ਉਸ ਕਿਸਮ ਦਾ ਇੱਕ ਛੱਪੜ ਨਜ਼ਰ ਆਉਂਦਾ ਤੇ ਇਸ ਤਰ੍ਹਾਂ ਉਹ ਪਿਆਸਾ ਹੀ ਜਿਹੜਾ ਹੈ ਭੱਜ ਭੱਜ ਕੇ ਮਰ ਜਾਂਦਾ ਹੈ ਤ੍ਰਿਸ਼ਨਾ ਦੇ ਨਾਲ ਪਿਆਸ ਦੇ ਨਾਲ ਜੀ ਸੋ ਬਹੁਤ ਵਾਰ ਮੈਂ ਇਹ ਦੇਖਦਾ ਹਾਂ ਜਾਂ ਮਹਿਸੂਸ ਕਰਦਾ ਹਾਂ ਕਿ ਸਾਡਾ ਇੱਕ ਵੱਡਾ ਤਬਕਾ ਇਸ ਕਿਸਮ ਦੀ ਮ੍ਰਿਗ ਤ੍ਰਿਸ਼ਨਾ ਦਾ ਹੀ ਸ਼ਿਕਾਰ ਹੈ ਅਸੀਂ ਸ਼ਾਰਟ ਟਰਮ ਕਦੇ ਕਿਸੇ ਬੰਦੇ ਚੋਂ ਕਦੇ ਕਿਸੇ ਪਾਰਟੀ ਚੋਂ ਕਦੇ ਕਿਸੇ ਧਿਰ ਚੋਂ ਅਸੀਂ ਸਮਝਦੇ ਹਾਂ ਕਿ ਜੀ ਇਹ ਸਾਨੂੰ ਜਿਹੜਾ ਚਲੋ ਵਕਤੀ ਸਹੀ ਜੀ ਇਹ ਇਨਸਾਫ ਮਿਲੇਗਾ ਔਰ ਕੋਈ ਗੱਲ ਆ ਜਾਏ ਜਿਵੇਂ ਕਰਤਾਰਪੁਰ ਕੋਰੀਡੋਰ ਦਾ ਮਾਮਲਾ ਔਰ ਤੁਸੀਂ ਦੇਖੋਗੇ ਜੇ ਤੁਸੀਂ ਪੈਟਰਨ ਦੇਖੋ ਖਾਸ ਤੌਰ ਤੇ ਪਿਛਲੇ 40 ਸਾਲ 'ਚ ਇਹ ਤੁਹਾਨੂੰ ਨਜ਼ਰ ਆਏਗਾ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਕੋਈ ਨਾ ਕੋਈ ਐਸਾ ਇਸ਼ੂ ਜਾਂ ਵਿਸ਼ਾ ਉਹ ਸਿੱਖਾਂ ਦੀ ਮੈਂਟਲ ਕੰਜ਼ੰਪਸ਼ਨ ਦੇ ਲਈ ਦੇ ਦਿੰਦੇ ਨੇ ਤੇ ਅਸੀਂ ਫਿਰ ਉਸ ਤਰ੍ਹਾਂ ਦੇ ਨਾਲ ਹੀ ਉਸ ਦੇ ਉੱਤੇ ਜਿਵੇਂ ਉਹ ਸੱਪ ਜਿਹੜਾ ਹੈ ਉਹ ਕੋਈ ਸੱਪ ਨੂੰ ਕੋਈ ਨਾ ਮਿਊਜ਼ਿਕ ਸੁਣਦਾ ਨਾ ਉਹਦੇ ਕੰਨ ਹੁੰਦੇ ਨੇ ਪਰ ਉਹ ਜਿਹੜੀ ਉਸ ਦੀ ਸਪੇਰੇ ਦੀ ਵੱਡੀ ਪਾਈਪ ਹੈ ਉਹ ਜਦੋਂ ਘੁੰਮ ਰਹੀ ਹੁੰਦੀ ਹੈ ਤੇ ਸੱਪ ਅੱਖ ਨਾਲ ਉਹਨੂੰ ਉਹਦੇ ਤੋਂ ਖਤਰਾ ਮਹਿਸੂਸ ਹੋ ਰਿਹਾ ਹੁੰਦਾ ਉਹ ਆਪਣੇ ਜਾਨ ਬਚਾ ਰਿਹਾ ਹੁੰਦਾ ਬਹੁਤੇ ਸੱਪ ਨਾਚ ਕਰ ਰਿਹਾ ਜੀ ਦੇਖੋ ਨਾਗਨ ਡਾਂਸ ਕਰ ਕਿਉਂ ਜੀ ਮਿਥ ਕ੍ਰੀਏਟ ਕਰ ਦਿੱਤੀ ਉਹਦੇ ਦੁਆਲੇ ਸੋ ਮੈਨੂੰ ਬਹੁਤ ਵਾਰੀ ਇਹ ਲੱਗਦਾ ਹੈ ਕਿ ਵੀ ਸਾਨੂੰ ਇਹ ਥੋੜੀ ਦੇਰ ਬਾਅਦ ਕੁਛ ਨਾ ਕੁਛ ਇਸ ਕਿਸਮ ਦਾ ਸੁੱਟ ਦਿੰਦੇ ਨੇ ਤੇ ਫਿਰ ਅਸੀਂ ਉਸ ਦੇ ਉੱਤੇ ਐਕਟ ਕਰਦੇ ਆਂ ਰਿਐਕਟ ਕਰਦੇ ਆਂ ਹੋਪਸ ਦਿਖਾਉਂਦੇ ਆਂ ਉਹਦੇ ਨਾਲ ਕਈ ਕੁਝ ਜੋੜਦੇ ਆਂ ਔਰ ਇਨ ਦਾ ਐਂਡ ਉਦੋਂ ਤੱਕ ਗੱਲ ਆਈ ਗਈ ਹੋ ਜਾਂਦੀ ਫਿਰ ਕੋਈ ਨਵੀਂ ਚੀਜ਼ ਆ ਜਾਂਦੀ ਜੀ ਕਰਤਾਰਪੁਰ ਕੋਰੀਡੋਰ ਅਸੀਂ ਹਾਲਾਂਕਿ ਪਿਛਲੇ ਪੀਰੀਅਡ 'ਚ ਵੀ ਇਸ ਦੇ ਉੱਤੇ ਗੱਲਬਾਤ ਕੀਤੀ ਇਹ ਦੱਸਣ ਦੇ ਲਈ ਕਿਉਂਕਿ ਇਹ ਜਿਹੜੀ ਗੇਮ ਖੇਡ ਰਹੇ ਹੁੰਦੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਮੈਜੋਰਿਟੀ ਦੇ ਵਿੱਚ ਉਹ ਗੇਮ ਜਾ ਰਹੀ ਹੈ ਉਹਨਾਂ ਨੂੰ ਵੀ ਉਹ ਸਮਝ ਆ ਰਹੀ ਹੋਵੇ ਗੈਰ ਸਿੱਖਾਂ ਨੂੰ ਵੀ ਉਹਨਾਂ ਨੇ ਤਾਂ ਜਿਵੇਂ ਹਿੰਦੂ ਤਵੀਆਂ ਨੇ ਨਵਜੋਤ ਸਿੱਧੂ ਦਾ ਜਾਣਾ ਜਾਂ ਕਮਰ ਜਾਵੇਦ ਬਾਜਵਾ ਫੌਜ ਦੇ ਮੁਖੀ ਪਾਕਿਸਤਾਨ ਦੇ ਉਹਨਾਂ ਦੇ ਨਾਲ ਪਾਈ ਗਲਵੱਕੜੀ ਉਹਨੂੰ ਕਿਵੇਂ ਟਰੋਲ ਕੀਤਾ ਕਿਵੇਂ ਉਸ ਸਾਰੇ ਦੀ ਨੈਗੇਸ਼ਨ ਕੀਤੀ ਔਰ ਇੱਥੋਂ ਤੱਕ ਉਹਨਾਂ ਦੀਆਂ ਲਾਈਵ ਡਿਬੇਟਸ ਤੇ ਕਿ ਜੀ ਕੀ ਹੈ ਇਹ ਸਿੱਖਾਂ ਦੀ ਐਸੀ ਕਿਹੜੀ ਪਿਲਗ੍ਰਿਮੇਜ ਹੈ ਗੁਰਦੁਆਰਿਆਂ ਦੀਆਂ ਇੱਟਾਂ ਹੀ ਨੇ ਉਹਦੇ ਲਈ ਅਸੀਂ ਨੈਸ਼ਨਲ ਸਿਕਿਉਰਿਟੀ ਨੂੰ ਥੋੜੀ ਖਤਰੇ 'ਚ ਪਾ ਦਈਏ ਲੇਕਿਨ ਫਿਰ ਵੀ ਸਿੱਖਾਂ ਨੂੰ ਇਹ ਹੋਪ ਜਾਗੀ ਉਹ ਵੀ ਜਾ ਕੇ ਜਿਹਨੂੰ ਕਹਿੰਦੇ ਨੇ ਪਲੇਇੰਗ ਟੂ ਦਾ ਹਿਲਟ ਕਿਉਂਕਿ ਰਾਹੁਲ ਗਾਂਧੀ ਦੇ ਹੁਣ ਨੇੜੇ ਹੈ ਉਹਦੀ ਅਲਟੀਮੇਟਲੀ ਉਹਨੂੰ ਜਿਹੜਾ ਉਹ ਚੀਫ ਮਿਨਿਸਟਰੀ ਦੀ ਖਾਹਿਸ਼ ਹੈ ਉਹ ਵੀ ਜਾ ਕੇ ਇੱਕ ਬਾਈਨੋਕੂਲਰ ਦੂਰਬੀਨ ਤੋਂ ਦੇਖ ਰਿਹਾ ਕਿ ਜੀ ਨਾਲੇ ਉੱਥੇ ਅਰਦਾਸ ਸ਼ਾਮਲ ਹੋ ਗਿਆ ਫਿਰ ਬਹੁਤ ਸਾਰਿਆਂ ਨੇ ਜਿਹੜੇ ਕੁਝ ਥੋੜੇ ਜਿਹੇ ਮੈਚੁਰ ਉਹਨਾਂ ਨੇ ਕਮੈਂਟਸ ਦੇ ਵਿੱਚ ਇਹ ਵੀ ਲਿਖਿਆ ਆਪਣੇ ਆਰਟੀਕਲਸ ਕਿ ਵੀ ਇਹ ਜਿਹੜਾ ਕੋਰੀਡੋਰ ਬਣਾਉਣਾ ਜਾਂ ਦੂਜਾ ਇਹ ਤਾਂ ਸਟੇਟ ਦੀ ਪਾਲਿਸੀ ਨਹੀਂ ਹੈ ਇਹ ਤਾਂ ਸੈਂਟਰ ਦੀ ਹੈ ਔਰ ਸੈਂਟਰ ਦੇ ਵਿੱਚ ਇਸ ਹੋਪ ਨੂੰ ਪਹਿਲਾਂ ਵੀ ਉਹ ਪ੍ਰਤਾਪ ਬਾਜਵਾ ਹੋਏ ਸੁਖਜਿੰਦਰ ਰੰਧਾਵਾ ਹੋਏ ਇਹਨਾਂ ਨੇ ਕਈ ਵਾਰੀ ਉਹ ਹੋਪ ਰੇਜ਼ ਕੀਤੀ 2008 ਦੇ ਵਿੱਚ ਪ੍ਰਣਾਬ ਮੁਖਰਜੀ ਵੀ ਆਇਆ ਉਸ ਤੋਂ ਪਹਿਲਾਂ ਸ਼ਸ਼ੀ ਥਰੂਰ ਵੀ ਆਇਆ ਔਰ ਰੰਧਾਵਾ ਨੇ ਪਿੱਛੇ ਜੇ ਕਿਹਾ ਉਹਨੇ ਕਿਹਾ ਜੀ ਸ਼ਸ਼ੀ ਥਰੂਰ ਨੇ ਇਹ ਕਿਹਾ ਸੀ ਕਿ ਜੀ ਮੈਂ ਇੱਥੇ ਬੜੀਆਂ ਹਾਈ ਟੈਕ ਬਾਈਨੋਕੂਲਰਸ 4 ਲਵਾ ਦਿਆਂਗਾ ਸਿਰਫ ਇੱਕ ਨਾ ਰਹੇ ਤੇ ਉਹਨੇ ਦਾ ਵਾਅਦਾ ਨਹੀਂ ਪੂਰਾ ਕੀਤਾ ਹੁਣ ਕਹਿੰਦਾ ਮੈਂ ਅਮਰਿੰਦਰ ਨੂੰ ਕਿਹਾ ਉਹਨੇ ਕਿਹਾ ਜੀ ਬਿਲਕੁਲ ਮੈਂ ਉੱਥੇ ਲਵਾ ਦਿਆਂਗਾ ਤੁਸੀਂ ਹੁਣ ਬਾਈਨੋਕੂਲਰਸ ਤੇ ਆ ਜਾਓ ਇੱਕ ਪਾਸੇ ਤੁਸੀਂ ਕੀ ਮੰਨਦੇ ਹੋ ਤੇ ਕੀ ਤੁਹਾਡਾ ਰੁਤਬਾ ਇਤਿਹਾਸ ਔਰ ਗੁਰੂ ਨੇ ਤੁਹਾਨੂੰ ਦਿੱਤਾ ਹੋਇਆ ਸੋ ਕੁੱਲ ਮਿਲਾ ਕੇ ਇਹ ਸਾਰੀ ਡਿਬੇਟ ਦੇ ਵਿੱਚ ਵੀ ਹੁਣ ਇਸ ਤੋਂ ਪਹਿਲਾਂ ਵੀ
पंजाब असैंबली ने यूनैनिमस रेजोल्यूशन किया होया है कि करतारपुर कॉरीडोर जिहड़ा है वो बनाया जाए। पाकिस्तान वालों तो पहले दिन तो नवाज शरीफ सी, मुशर्रफ सी, उन्होंने वालों हाँ रही है। कोई ये नहीं है भी हुण कोई बाजवे ने कह दिता है, या दूजा हाल बाजवे की कोई अथॉरिटी भी नहीं है, लेकिन उस लैवल के उत्ते हमेशा ही उन्होंने वालों तो हाँ रही है। हुण इस दा जिहड़ा जदों जे तुसी ड्रामा करना ही है तो फिर पूरा करो। जे हुण एक पासे इन्हां सारिआं नूं कांग्रेस नूं और अमरिंदर नूं गुरु ग्रंथ साहब का सत्कार याद आ गया तो फिर नाल दी नाल हुण पंजाब असैंबली पासिस यूनैनिमस रेजोल्यूशन ऑन करतारपुर कॉरीडोर और ये अमरिंदर सिंह ने रेजोल्यूशन मूव किया। सैकंड दूसरा दिन जो मॉनसून सैशन का चल रहा सी और सारे हाउस के मैंबरां ने बिना पार्टी की परवाह किए इसका जिहड़ा इसकी सपोर्ट की। यूनैनिमस तां ही बनया दा करतारपुर साहब गुरुद्वारा वेयर द फर्स्ट सिख गुरु स्पेंट द लास्ट ईयर्स ऑफ लाइफ इज लोकेटेड इन पाकिस्तान। उसकी लोकेशन दी हुई है और मूविंग द रेजोल्यूशन चीफ मिनिस्टर इन्फॉर्म द हाउस that he had already written to the Union External Affairs Minister Sushma Swaraj to take up the issue with her Pakistani counterpart। और उन्होंने कहा जी कि असी पहला भी टाइम एंड अगेन पंजाब गवर्नमेंट कह चुकी है सेंटर नूं और द ओपनिंग ऑफ द कॉरीडोर वाज चेरिश्ड ड्रीम ऑफ द सिख कम्युनिटी ही सैड। तो उन्हें अपने नंबर पूरे ले ले कि जी मैं कीता। हुण तुसी देखो भी एजेंसियां दा ढंग की है काम करन दा। ਇਹ खबर के उत्ते तो पूरी डिबेट दे विच भी हुई जी कॉरीडोर का मथा यूनैनिमस अमरिंदर ने करता है। हुण खबर किवें एजेंसियां ने दूजा रुख दे दिता है, आर्मी मे नॉट अलाउ करतारपुर कॉरीडोर ओवर सिक्योरिटी कंसर्नस। ये नाल दी नाल ट्रिब्यून च खबर प्लांट हुई। कोई रवि धालीवाल जिहड़े ने वो पत्रकार ने उन्होंने इस खबर नूं कीता। उन्होंने कहा एमिड द हाइप बीइंग क्रिएटेड। हाइप ये गल लफज समझण वाला है कि ये जिहड़ा वावेला शोर शराबा बड़ा जिन्हों जिहड़ा कहंदे ने इन्हां दी काउबॉयज़ दी टर्म है कि भी बड़ा हो हल्ला क्रिएट करना। ये हाइप जिहड़ी अमंग दी amid the hype being created over the proposed Kartarpur Sahib corridor, an important fact being overlooked by many is that both army and the BSF are not likely to give the green signal to the passage। ਹੁਣ ਦੇਖਣ ਵਾਲੀ ਗੱਲ ਇਹ ਹੈ ਜਿਹੜੀ ਗੱਲ ਕੁਦਰਤੀ ਇੱਕ ਪਾਕਿਸਤਾਨੀ ਟੀਵੀ ਦਾ ਮੈਂ ਸੈਗਮੈਂਟ ਗੋ ਥਰੂ ਕਰ ਰਿਹਾ ਸੀ, ਸਾਡਾ ਵੀ ਹਵਾਲਾ ਸੀ ਬੇਨਜ਼ੀਰ ਭੁੱਟੋ ਦੇ ਹਵਾਲੇ ਨਾਲ ਕਿ ਕਿਵੇਂ ਜਦੋਂ ਰਾਜੀਵ ਗਾਂਧੀ ਦੇ ਨਾਲ ਆਪਸੀ 1-to-1 ਮੀਟਿੰਗ ਹੋਈ ਔਰ ਉਹਨਾਂ ਦਾ ਇਕਰਾਰ ਹੋਇਆ ਕਿ ਜੀ ਅਸੀਂ ਸਿਆਚਿਨ ਗਲੇਸ਼ੀਅਰ ਤੋਂ ਫੌਜ ਹਟਾ ਲਾਂਗੇ। ਇੰਡੀਆ ਨੇ ਕਿਹਾ ਵੀ ਤੁਸੀਂ ਜਿਹੜਾ ਸਿੱਖ ਸੈਪਰੇਟਿਸਟ ਮੂਵਮੈਂਟ ਹੈ ਉਹਨੂੰ ਕ੍ਰਸ਼ ਕਰਨ 'ਚ ਸਾਡੀ ਮਦਦ ਕਰੋ। ਔਰ ਬੇਨਜ਼ੀਰ ਨੇ ਮਰਨ ਤੋਂ 3-4 ਦਿਨ ਪਹਿਲਾਂ ਆਪਣੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਜੀ ਮੈਂ ਤਾਂ ਆਪਣਾ ਪਾਰਟ ਫੁਲਫਿਲ ਕਰ ਦਿੱਤਾ, ਲੇਕਿਨ ਰਾਜੀਵ ਗਾਂਧੀ ਨੇ ਪ੍ਰੋਮਿਸ ਨਹੀਂ ਰੱਖਿਆ। ਔਰ ਇਸ ਬਾਰੇ ਕੁਲਦੀਪ ਨਈਅਰ ਨੇ ਕਿਹਾ ਸੀ ਹਾਂ ਇਹ ਇਕਰਾਰਨਾਮਾ ਹੋਇਆ ਸੀ, ਲੇਕਿਨ ਫੌਜ ਨਹੀਂ ਮੰਨੀ ਸਿਆਚਿਨ ਗਲੇਸ਼ੀਅਰ ਤੋਂ ਹਟਾਉਣ। ਸੋ ਜੇ ਈਵਨ ਹੁਣ ਤੋਂ 30-32 ਸਾਲ ਪਹਿਲਾਂ ਵੀ ਫੌਜ ਡਿਸਾਈਡਿੰਗ ਫੈਕਟਰ ਸੀ। ਜਿਹੜੇ ਸਿਆਚਿਨ ਗਲੇਸ਼ੀਅਰ ਜਿੱਥੇ 8000 ਰੁਪਏ ਦੀ ਇੱਕ ਰੋਟੀ ਪੈਂਦੀ ਹੈ, ਜਿੰਨੇ ਸੋਲਜਰ ਇਹਨਾਂ ਦੇ 2 ਜੰਗਾਂ 'ਚ ਨਹੀਂ ਮਰੇ ਹੋਣੇ ਉਹਨੇ ਉੱਥੋਂ ਗੈਂਗਰੀਨ ਹੋ ਜਾਂਦੀਆਂ, ਲੱਤਾਂ ਕੱਟੀਆਂ ਜਾਂਦੀਆਂ ਨੇ ਠੰਡ 'ਚ ਠਰੇ ਹੋਏ, ਬਿਲਕੁਲ ਉੱਥੇ ਕੋਈ ਲਾਗਾ ਦੇਗਾ ਨਹੀਂ। ਜੇ ਉੱਥੋਂ ਉਹ ਪਿੱਛੇ ਹਟਣ ਨੂੰ ਤਿਆਰ ਨਹੀਂ ਹੋਏ ਇਹਦੇ ਬਾਵਜੂਦ ਕਿ ਵੀ ਉੱਥੇ ਰੋਜ਼ਾਨਾ ਆਪਣਾ ਨੁਕਸਾਨ ਕਰਵਾ ਰਹੇ ਨੇ ਤੇ ਇੱਥੇ 2 ਪੰਜਾਬਾਂ ਦੀ ਸਾਂਝ ਦੀ ਗੱਲ ਜਾਂ ਸਿੱਖਾਂ ਮੁਸਲਮਾਨਾਂ ਦੀ ਨੇੜਤਾ ਜਾਂ ਜੋ ਸਾਡੇ ਲਈ ਗੁਰੂ ਨਾਨਕ ਸਾਹਿਬ ਨੇ, ਇਹ ਤਾਂ ਉਸ ਵਿਚਾਰਧਾਰਾ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਹਨੂੰ ਅਸੀਂ ਚਾਹੁੰਦੇ ਹਾਂ ਕਿ ਜੀ ਇੱਧਰ ਡੇਰਾ ਬਾਬਾ ਨਾਨਕ ਔਰ ਉੱਧਰ। ਹੁਣ ਇਹ ਜਿਹੜਾ ਫੌਜ ਦਾ ਹਵਾਲਾ ਹੈ, the politicians of the area in the past have tried to ensure the project materializes, but on all occasions their efforts have hit the army roadblock। ਕਿ ਇਸ ਤੋਂ ਪਹਿਲਾਂ ਵੀ ਉਹ ਭਾਵੇਂ ਸੰਤੋਖ ਸਿੰਘ ਰੰਧਾਵੇ ਦਾ ਮੁੰਡਾ ਹੋਏ, ਰੰਧਾਵਾ ਬਾਜਵਾ ਹੋਏ, ਇਹਨਾਂ ਨੇ ਇਹਦੇ ਤੇ ਪੂਰਾ ਯਤਨ ਕੀਤਾ ਪਰ ਫੌਜ ਨੇ ਬਲੌਕ ਕਰਤਾ। A senior BSF officer speaking on condition of anonymity claimed that it might not be possible for them to give the go ahead due to security considerations। उन्होंने कहा जी असी किवें अलाउ कर देंगे और एनोनिमस है। ये जो एनोनिमस होए जी सोर्स नहीं दसिया उन्हें, अफसर ने कहा मेरा ना ये सब एजेंसियां दी हुंदी है। स्टोरी का मतलब है कि जे तुसीं किसी नूं कोट नहीं करते फिर हुण उन्होंने अगे कदे ये नहीं फैक्ट दिता। हुण ऐतकी क्योंकि हाइप थोड़ी जी ज़्यादा क्रिएट हो गई, हुण ये कहंदे ने गुरदासपुर इज़ होम टू
Tibri cantonment, while the neighboring district of Pathankot houses one of the Asia's biggest ammunition dumps, the Mamoon cantonment and the Air Force base। उन्होंने कहा जी ਇਹ ਟਿਬਰੀ ਕੈਂਟੋਨਮੈਂਟ ਗੁਰਦਾਸਪੁਰ ਚ ਹੈ, ਪਠਾਨਕੋਟ ਸਭ ਤੋਂ ਵੱਡਾ ਵਨ ਆਫ ਦਾ ਜਿਹੜਾ ਵੱਡਿਆਂ ਚ ਹੈ, ਔਰ ਇਹ ਜਿਹੜਾ 에ਅਰ ਫੋਰਸ ਬੇਸ ਹੈ ਅਸੀਂ ਕਿਵੇਂ ਅਲਾਉ ਕਰ ਦਿਆਂਗੇ। ਤੁਸੀਂ ਜਿਹੜਾ ਹੈ ਉਹ ਪਠਾਨਕੋਟ ਹਮਲੇ ਦੇ ਹਵਾਲੇ ਨਾਲ ਡਰਾਮੇਬਾਜ਼ੀ ਕਰੋ ਔਰ ਫਿਰ ਉਹਨਾਂ ਦੀ ਪਾਕਿਸਤਾਨ ਦੀ ISI ਦੀ ਟੀਮ ਨੂੰ ਉੱਥੇ ਵਿਜ਼ਿਟ ਕਰਨਾ ਅਲਾਉ ਕਰ ਸਕਦੇ ਹੋ, ਤੇ ਇੱਥੇ ਤੁਸੀਂ ਜਿਹੜਾ ਹੈ ਉਸ ਨੂੰ ਬਿਲਕੁਲ ਸਟ੍ਰਿਕਟ ਗਾਰਡ ਦੇ ਥੱਲੇ ਵੀ ਉਸ ਕੋਰੀਡੋਰ ਨੂੰ ਖੋਲ੍ਹਣ ਦੇ ਲਈ ਤੁਸੀਂ ਤਿਆਰ ਨਹੀਂ ਹੋ। ਕੈਬਨਿਟ ਮਿਨਿਸਟਰ ਫਿਰ ਅੱਗੇ ਉਹਨੇ ਕਿਹਾ ਜੀ ਕਿ ਇਹ ਉਹਨੇ ਹਾਈਪ ਕੀਤੀ। ਫਿਰ ਉਹਨੇ ਕਿਹਾ ਜੀ ਵਿਨੋਦ ਖੰਨੇ ਨੇ ਵੀ ਟਰਾਈ ਕੀਤੀ ਸੀ ਅਟਲ ਬਿਹਾਰੀ ਵਾਜਪਾਈ ਦੇ ਵੇਲੇ, ਵੈਨ ਫਾਰਮਰ MP ਵਿਨੋਦ ਖੰਨਾ ਵਾਜ਼ ਅਪਾਇੰਟਡ ਮਿਨਿਸਟਰ ਆਫ ਸਟੇਟ ਫॉर एक्सटर्नल अफेयर्स इन 2004। खुद वो डिप्टी विदेश मंत्री ही प्रिपेयर्ड ए ब्लूप्रिंट एंड हैंडेड इट ओवर टू दैन प्राइम मिनिस्टर अटल बिहारी वाजपेयी, जो बड़ा सैकुलर है। उन्हें कहा जी विनोद खन्ने ने उन्होंने दिता है बना के। However, the PMO shot down his proposal after confabulations with army commanders। उनके जी उन्होंने आर्मी कमांडर नाल गल कीती, उन्होंने उन्होंने कहा जी उत्थे ही ठप दिओ। फिर उन्होंने कहा जी मई 2 च ਜਿਹੜਾ ਇਸ ਸਾਲ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਐਕਸਟਰਨਲ ਅਫੇਅਰਸ ਦੀ ਕੈਟਾਗੋਰੀਕਲੀ ਰੂਲਡ ਆਊਟ ਦਾ ਕੰਸਟਰਕਸ਼ਨ ਆਫ ਦਾ ਪੈਸੇਜ। ਹੁਣ ਕਹੀ ਜਾਓ ਕਿ ਜੀ ਪਾਕਿਸਤਾਨ ਜਾਂ ਜਿਵੇਂ ਨਵਜੋਤ ਸਿੱਧੂ ਨੇ ਕਿਹਾ, ਉਹਨੇ ਕਿਹਾ ਜੀ ਬਣਾ ਲਓ, ਉਹ ਤਾਂ ਪਾਕਿਸਤਾਨ ਦੀ ਕਨਸਟੈਂਟ ਨੀਤੀ ਹੈ ਕਿ ਵੀ ਆ ਜਾਓ ਤੁਸੀਂ ਬਣਾ ਲਓ, ਅਸੀਂ ਆਪਣੇ ਸਾਈਡ ਦੀ ਸੜਕ ਪੂਰੀ ਕਰ ਦਿੱਤੀ। ਹੁਣ ਜੇ ਤੁਸੀਂ ਇਸ ਸਟੋਰੀ ਨੂੰ ਦੇਖਦੇ ਹੋ ਕਿ ਵਿਨੋਦ ਖੰਨਾ ਡਿਪਟੀ ਐਕਸਟਰਨਲ ਅਫੇਅਰਸ ਮਿਨਿਸਟਰ ਹੈ, ਉਹ ਪ੍ਰਪੋਜ਼ਲ ਦਿੰਦਾ ਹੈ PMO ਆਫਿਸ ਵਾਜਪਾਈ ਦਾ, ਉਹਨੂੰ ਸ਼ਾਟ ਡਾਊਨ ਕਰਦਾ। ਫਿਰ ਉਸ ਤੋਂ ਬਾਅਦ ਜਿਹੜਾ 2009 ਚ ਪ੍ਰਤਾਪ ਬਾਜਵਾ ਉਹਨੂੰ ਲੈਂਦਾ ਇਨਸਾਈਡ ਔਰ ਆਊਟਸਾਈਡ, ਕਿਉਂਕਿ ਮੈਂਬਰ ਪਾਰਲੀਮੈਂਟ ਵੀ ਸੀ। ਫਿਰ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਜਿਹੜੀ ਹੈ MPs ਦੀ 7 MP ਨੇ ਉਹਦੇ ਚ, ਜਿਨ੍ਹਾਂ ਦੇ ਵਿੱਚ ਜਿਹੜਾ ਸ਼ਸ਼ੀ ਥਰੂਰ ਉਹਨੂੰ ਲੀਡ ਕਰ ਰਿਹਾ, ਔਰ MP ਅੰਮ੍ਰਿਤਸਰ ਦਾ ਗੁਰਜੀਤ ਸਿੰਘ ਔਜਲਾ ਤੇ ਡੇਰਾ ਬਾਬਾ ਨਾਨਕ ਦਾ MLA ਸੁਖਜਿੰਦਰ ਸਿੰਘ ਰੰਧਾਵਾ, ਔਰ ਉਹਦੇ ਚ ਉਹਨਾਂ ਨੇ ਇਹ ਮੰਨ ਕੇ ਗਿਆ ਸ਼ਸ਼ੀ ਥਰੂਰ ਜੀ ਅਸੀਂ ਹਾਈ ਟੈਕ ਬਾਈਨੋਕੂਲਰ ਦੂਰਬੀਨਾਂ ਲਾ ਦਿੰਦੇ, ਉਹ ਵੀ ਨਹੀਂ ਲਾਈਆਂ ਗਈਆਂ। ਸੋ ਕੁੱਲ ਮਿਲਾ ਕੇ ਹੁਣ ਕਿਹੜੀ ਹੋਪ ਕਿ ਜੀ ਇਹ ਜਿਹੜਾ ਉਸ ਦੇ ਉੱਤੇ ਹੋਏਗਾ, ਇਹ ਗੁਲਾਮ ਕੌਮ ਉਹ ਕਦੇ ਵੀ ਨਹੀਂ ਚਾਹਣਗੇ। ਅਸੀਂ ਸਿੱਖੀ ਪ੍ਰਫੁੱਲਤ ਹੋਣੀ ਮੰਗਦੇ ਹਾਂ, ਅਸੀਂ ਇਸ ਵਿਚਾਰਧਾਰਾ ਨੂੰ ਬਾਬੇ ਨਾਨਕ ਦੀ ਦੁਨੀਆ ਭਰ 'ਚ ਜਿਹੜੀ ਆ ਪ੍ਰਚਾਰਾ ਜਾਣਾ ਮੰਗਦੇ, ਉਹ ਤਾਂ ਤੁਹਾਡਾ ਗਲਾ ਘੁੱਟਣ ਦੇ ਉੱਤੇ ਨੇ, ਉਹ ਤਾਂ ਤੁਹਾਡਾ ਅਕਾਲ ਤਖਤ ਟੈਂਕਾਂ ਤੋਪਾਂ ਨਾਲ ਢਾਉਂਦੇ ਨੇ। ਉਹ ਜਿਸ ਅੰਦਾਜ਼ ਦੇ ਵਿੱਚ ਈਵਨ UP ਦੇ ਵਿੱਚ ਸ਼ਾਹਜਹਾਨਪੁਰ 'ਚ ਜਿੱਥੇ ਕਿ ਇੱਕ ਬਾਹਰ ਰੱਖੜੀ ਲਾਉਣ ਦੇ ਨਾਂ ਥੱਲੇ ਕਿਸੇ ਨੇ ਕੀਤਾ ਔਰ ਉਹਨੂੰ ਮਨਾ ਕੀਤਾ, ਕਿਵੇਂ ਹਿੰਦੂਆਂ ਦੀ ਭੀੜ ਨੇ ਆ ਕੇ ਉਹਦੇ ਤੇ ਹਮਲਾ ਕੀਤਾ। ਹੈ ਵੱਖਰੀ ਗੱਲ ਹੈ ਕਿ ਸਿੱਖਾਂ ਨੇ ਨਵੰਬਰ 84 ਤੋਂ ਸਬਕ ਲੈ ਕੇ ਹੁਣ ਆਪਣੇ ਆਪ ਨੂੰ ਡਿਫੈਂਡ ਕਰਨਾ ਵੀ ਸਿੱਖਿਆ। ਪਰ ਇਸ ਖਬਰ ਨੂੰ ਤੁਸੀਂ ਦੇਖੋਗੇ ਵੀ ਸਾਰੇ ਨੈਸ਼ਨਲ ਮੀਡੀਆ 'ਚੋਂ ਗਾਇਬ, ਉਸ ਏਰੀਆ ਦੇ ਵਿੱਚ ਸਾਰਾ ਇੰਟਰਨੈਟ ਜਾਮ ਕਰ ਦਿੱਤਾ ਗਿਆ। ਔਰ ਇਹ ਕੋਈ ਹੁਣ ਤਾਂ ਇੰਨੀਆਂ ਘਟਨਾਵਾਂ ਹੋ ਰਹੀਆਂ ਨੇ ਕਿ ਬਹੁਤ ਵਾਰ ਉਹ ਵੱਡੀ ਖਬਰ ਵੀ ਨਹੀਂ ਬਣਦੀ। ਸੋ ਇਹ ਸਾਰੇ ਚੋਂ ਮੇਰੇ ਮਨ 'ਚ ਇਹੀ ਆ ਰਿਹਾ ਸੀ ਵੀ ਅਸੀਂ ਕਦੋਂ ਤੱਕ ਇਹ ਮ੍ਰਿਗ ਤ੍ਰਿਸ਼ਨਾ ਛੱਡਾਂਗੇ, ਪਰਛਾਵਿਆਂ ਦੇ ਪਿੱਛੇ ਭੱਜਣਾ ਛੱਡਾਂਗੇ। ਔਰ ਉਹ ਜਿਹੜਾ ਅਖਾਣ ਮੈਂ ਦੁਹਰਾਉਣ ਤੇ ਫਿਰ ਮਜਬੂਰ ਹਾਂ, ਹਾਲਾਂ ਉਹਦੇ ਚੋਂ ਮੇਲ ਸ਼ੋਵਨਿਜ਼ਮ ਨਿਕਲਦਾ ਹੈ, ਪਰ ਪੰਜਾਬੀ ਜ਼ਬਾਨ ਦੇ ਵਿੱਚ ਜਾਂ ਪੰਜਾਬੀ ਤਹਿਜ਼ੀਬ 'ਚ ਹੈ ਰਿਹਾ ਮੇਲ ਸ਼ੋਵਨਿਜ਼ਮ ਵੀ, ਕਿ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ। ਜਦੋਂ ਇਹ ਹੋਣ ਕਿ ਵੀ ਉਹ ਤਾਂ ਤੁਹਾਡਾ ਨੱਕ ਵੱਢਿਆ ਹੋਇਆ ਉਹਨਾਂ ਨੇ, ਤੇ ਜਿਹੜਾ ਰਹਿੰਦਾ ਤੁਹਾਡਾ ਮਾੜਾ ਮੋਟਾ ਤੁਹਾਨੂੰ ਧਰਤੀ ਤੇ ਸੁੱਟਣਾ ਚਾਹੁੰਦੇ ਨੇ, ਤਾਂ ਤੁਸੀਂ ਉਹਨਾਂ ਤੋਂ ਐਕਸਪੈਕਟ ਕਰਦੇ ਹੋ ਕਿ ਜੀ ਉਹ ਤੁਹਾਨੂੰ ਜਿਹੜੀ ਹੈ ਉਹ ਖਾਸ ਜਿਹੜੀ ਹੈ ਉਹ ਹੀਰੇ ਵਾਲੀ ਜਿਹੜੀ ਹੈ ਕੋਈ ਨੱਥ ਕਢਾ ਕੇ ਦੇ ਦੇਣਗੇ। ਜੀ ਰਾਰ ਸਾਹਿਬ, ਇੱਥੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਾਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।